0827222500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫ੍ਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਵਿੰਟਰ ਸਟਾਰਮ ਆਇਆ ਕੈਲੀਫੋਰਨੀਆ ਦੇ ਵਿੱਚ, ਉਸ ਨੇ ਬਹੁਤ ਜ਼ਿਆਦਾ ਜਿਹੜਾ ਹੈ ਲੋਕਾਂ ਨੂੰ ਵਕਤ ਪਾਇਆ ਹੋਇਆ ਹੈ। ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ ਫ੍ਰਿਜ਼ਨੋ 'ਚ ਲਗਾਤਾਰ ਪਿਛਲੇ 7-8 ਘੰਟੇ ਤੋਂ ਮੀਂਹ ਪੈ ਰਿਹਾ ਤੇ ਸਾਰੀ ਰਾਤ ਬਹੁਤ ਜ਼ਿਆਦਾ ਜਿਹੜਾ ਮੀਂਹ ਪੈਣਾ ਹੈਗਾ ਆ। ਠੰਡ ਸਾਰੇ ਪਾਸੇ ਬਹੁਤ ਜ਼ਿਆਦਾ ਹੋਈ ਆ। ਜੇ ਆਪਾਂ ਸੈਕਰਾਮੈਂਟੋ ਵਾਲੀ ਸਾਈਡ ਤੋਂ ਸ਼ੁਰੂ ਕਰੀਏ, ਕਹਿੰਦੇ ਸੈਕਰਾਮੈਂਟੋ ਦੇ ਵਿੱਚ 42 ਡਿਗਰੀ ਦੇ ਕਰੀਬ ਟੈਂਪਰੇਚਰ ਆ। ਸਨੋ 1 ਇੰਚ ਤੋਂ ਉੱਤੇ ਪੈ ਚੁੱਕੀ ਹੈਗੀ ਆ। ਹਵਾਵਾਂ ਉੱਥੇ 15 ਤੋਂ ਲੈ ਕੇ 25 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। ਰੈਡਿੰਗ ਏਰੀਆ ਦੇ ਵਿੱਚ 40 ਤੋਂ ਲੈ ਕੇ 46 ਡਿਗਰੀ ਤੱਕ ਆ। ਚੀਕੋ ਤੇ ਯੂਬਾ ਸਟਰ ਏਰੀਆ 'ਚ 42 ਡਿਗਰੀ ਤੋਂ ਲੈ ਕੇ 49 ਡਿਗਰੀ ਤੱਕ ਟੈਂਪਰੇਚਰ ਆ। ਜੋ ਫੁੱਟਹਿਲਸ ਹੈਗੀਆਂ ਉਹਨਾਂ 'ਚ 2 ਤੋਂ ਲੈ ਕੇ 4 ਇੰਚ ਤੱਕ ਮੀਂਹ ਤੇ ਸਨੋ ਪੈ ਚੁੱਕਾ ਹੈਗਾ ਆ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਜਾਈਏ 80 ਦੀ, ਹਾਈਵੇ 80 ਦੀ, ਤੇ ਉਹ 11 ਕੁ ਵਜੇ ਅੱਜ ਖੋਲ੍ਹਿਆ ਸੀ ਕਿਉਂਕਿ ਰਾਤ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਸਿਆਰਾਜ਼ ਦੇ ਵਿੱਚ ਵੀ ਸਨੋ ਬਹੁਤ ਜ਼ਿਆਦਾ ਪਈ ਆ। UC ਬਰਕਲੇ ਸੈਂਟਰ ਦੇ ਮੁਤਾਬਕ ਜਿਹੜੀ ਉਹਨਾਂ ਦੀ ਸਨੋ ਲੈਬ ਆ, ਕਹਿੰਦੇ ਭਈ ਅਸੀਂ 120% ਐਵਰੇਜ ਸੀਜ਼ਨਲ ਹੈਗੇ ਆ ਸਨੋ ਦੇ ਲਈ 176% ਹੈਗੇ ਆ। ਸਟਰੋਂਗ ਗਸਟਸ ਰਿਪੋਰਟਡ ਓਵਰਨਾਈਟ, 75 ਮੀਲ ਪਰ ਆਵਰ ਦੇ ਹਿਸਾਬ ਨਾਲ ਕਈ ਜਗ੍ਹਾ ਦੇ ਉੱਤੇ ਹਵਾਵਾਂ ਚੱਲ ਰਹੀਆਂ। ਐਲਪਾਈਨ ਮੀਡੋਜ਼ ਪਲੇਸਰ ਕਾਉਂਟੀ 'ਚ ਤਾਂ 92 ਮੀਲ ਪਰ ਆਵਰ ਦੇ ਹਿਸਾਬ ਨਾਲ, ਸਟਾਕਟਨ 'ਚ 48 ਮੀਲ ਪਰ ਆਵਰ ਦੇ ਹਿਸਾਬ ਨਾਲ, UC ਡੇਵਿਸ 44 ਮੀਲ ਪਰ ਆਵਰ ਦੇ ਹਿਸਾਬ ਨਾਲ, ਤੇ ਯੋਲੋ ਕਾਉਂਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਮੀਂਹ ਦੇ ਨਾਲ ਹੋਇਆ ਹੈਗਾ ਆ। ਕੈਪੀਟਲ ਸਿਟੀ ਫਰੀਵੇ ਹਾਈਵੇ 50 ਉਹ ਵੀ ਕਾਫੀ ਸਮਾਂ ਜਿਹੜਾ ਆ ਬੰਦ ਰਿਹਾ ਹੈਗਾ ਆ। ਸੋ ਉਧਰ ਕਾਫੀ ਸਨੋ ਆ। ਹਾਈਵੇ 5 ਤੇ ਹਾਈਵੇ 20, ਹਾਈਵੇ 49, ਹਾਈਵੇ 16, 28, ਹਾਈਵੇ 89, ਇਹ ਸਾਰੇ ਜਿਹੜੇ ਆ ਕੁਛ ਸਮਾਂ ਬੰਦ ਰਹੇ ਤੇ ਹਜੇ ਵੀ ਬਹੁਤ ਜਗ੍ਹਾ ਦੇ ਉੱਤੇ ਸਨੋ ਪੈ ਰਹੀ ਹੈਗੀ। ਜੀ ਬਿਲਕੁਲ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਕੰਡੀਸ਼ਨਸ ਜਿਹੜੀਆਂ ਆ ਉਹ ਬੰਦ ਨੇ। ਸੋ ਕਈ ਥਾਵਾਂ ਦੇ ਉੱਤੇ ਫੁੱਲ ਕਲੋਜ਼ਰਸ ਜਿਹੜੇ ਆ ਫਰੀਵੇਜ਼ ਦੇ ਚੱਲ ਰਹੇ ਨੇ। ਗ੍ਰੇਪ ਪੁਆਇੰਟ ਦੇ ਵਿੱਚ I-5 ਜਿਹੜੀ ਉਹ ਬੰਦ ਰਹੀ। ਇਸੇ ਤਰੀਕੇ ਨਾਲ ਜੇ ਨਾਰਥ ਵੇ ਤੋਂ ਸ਼ੁਰੂ ਕਰਦੇ ਜਾਈਏ, ਹਾਈਵੇ 29 ਨਾਪਾ ਦੇ ਵਿੱਚ ਟਬਸ ਲੇਨ ਤੋਂ ਬ੍ਰੈਡਫੋਰਡ ਰੋਡ ਤੱਕ ਬੰਦ ਆ। 128 ਜਿਹੜੀ ਸਨੋਮਾ ਦੇ ਵਿੱਚ ਆ, ਉਹ ਦੋਨਾਂ ਡਾਇਰੈਕਸ਼ਨਸ ਦੇ ਵਿੱਚ ਕਲੋਵਰਡੇਲ ਬੁਲੇਵਾਰਡ ਤੇ ਉਹ ਬੰਦ ਆ। ਹਾਈਵੇ 92 ਤੇ 35 ਦੇ ਵਿੱਚ ਜਿਹੜੀ ਮਰੀਨ ਸਟਰੀਟ ਤੱਕ ਆ ਉਹ ਵੀ ਬੰਦ ਆ ਆਈਸ ਦੇ ਕਰਕੇ। ਹਾਈਵੇ 1 ਜਿਹੜਾ ਪੈਸਕੇਡਰੋ ਰੋਡ, ਉੱਥੇ 1 ਵੇ ਟ੍ਰੈਫਿਕ ਚੱਲ ਰਿਹਾ ਆ। 82 ਜਿਹੜਾ ਆ ਸਾਊਥ ਲੇਨਸ ਬੰਦ ਆ। 25 ਦੀਆਂ ਲੇਨਸ ਬਲੌਕ ਆ। 85 ਜਿਹੜਾ ਉਹ ਬਲੌਕ ਆ। 280 ਵਾਸ਼ਿੰਗਟਨ ਐਵੀਨਿਊ ਆਫ ਰੈਂਪ ਡੇਲੀ ਸਿਟੀ ਉਧਰ ਬੰਦ ਆ। ਸਾਰਾਟੋਗਾ ਸੈਂਟਾ ਕਲਾਰਾ 'ਚ ਹਾਈਵੇ 9 ਜਿਹੜਾ ਆ ਉੱਥੇ ਰੁੱਖ ਡਿੱਗੇ ਨੇ, ਪਾਵਰ ਲਾਈਨਸ ਡਿੱਗੀਆਂ ਆ, ਉਹ ਬੰਦ ਆ। ਹਾਈਵੇ 17 ਤੋਂ ਜਿਹੜਾ ਆ ਉਹ ਹਾਈਵੇ 85 ਜਿਹੜਾ ਆ ਉਧਰ ਬੰਦ ਆ। 130 ਆ ਉਹ ਵੀ ਬੰਦ ਹੈਗਾ ਆ। ਬਾਕੀ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਤੇ ਕੁਇਕ ਮੈਪ ਜਿਹੜਾ DOT ਦਾ ਇਹਨਾਂ ਦਾ ਆਪਣਾ ਹੈਗਾ ਆ, ਉਸ ਨੂੰ ਜਿਹੜਾ ਤੁਸੀਂ ਦੇਖ ਸਕਦੇ ਆ। ਸਾਊਥ ਬਾਉਂਡ 41 ਜਿਹੜਾ ਔਨ ਰੈਂਪ ਫੁੱਲ ਕਲੋਜ਼ਰ ਜਿਹੜਾ ਆ ਉਹ ਦੱਸਿਆ ਗਿਆ ਹੈਗਾ ਆ। ਅੱਗੇ ਸ਼ੇਵਰ ਲੇਕ ਵੱਲ ਨੂੰ ਜਾਂਦਿਆਂ ਹੋਇਆਂ ਹਰਜੋਤ ਸਿੰਘ ਜੀ, ਉੱਥੇ ਵੀ ਜਿਹੜਾ ਕਲੋਜ਼ਰ ਆ ਰੋਡਸ ਦਾ ਉਧਰ ਹੋਇਆ ਹੈਗਾ ਆ। ਤੇ ਸਥਿਤੀ ਕਈ ਥਾਵਾਂ ਦੇ ਉੱਤੇ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਹੋਈ ਆ। ਟਰੈਵਲ ਨੂੰ ਲੈ ਕੇ ਲੋਕ ਇਹੀ ਕਹਿ ਰਹੇ ਆ ਜਾਂ ਜਿੰਨੇ ਵੀ ਅਧਿਕਾਰੀ ਇਹੀ ਕਹਿ ਰਹੇ ਆ ਵੀ ਜੇ ਤੁਹਾਡਾ ਘਰੇ ਰਹਿ ਕੇ ਸਰਦਾ ਆ ਤਾਂ ਘਰੇ ਹੀ ਰਹੋ ਤੇ ਆਪਣੇ ਆਪ ਨੂੰ ਜਿਹੜਾ ਇਸ ਦੇ ਵਿੱਚ ਵਿੰਟਰੀ ਵੈਦਰ ਤੋਂ ਬਚਾਅ ਰੱਖੋ। ਨਾਪਾ ਕਾਉਂਟੀ ਦੇ ਵਿੱਚ ਕੈਲਿਸਟੋਗਾ ਵਾਲੇ ਪਾਸੇ ਬਰਫ਼ ਇੰਨੀ ਕੁ ਜ਼ਿਆਦਾ ਪਈ ਆ, ਲੋਕਾਂ ਨੂੰ ਆਦਤ ਨਹੀਂ ਆ। ਬਹੁਤ ਸਾਰੇ ਐਕਸੀਡੈਂਟ ਹੋਏ ਆ। ਬਹੁਤ ਸਾਰੇ ਲੋਕ ਜਿੱਦਾਂ ਸਵੇਰੇ ਵੀ ਦੱਸ ਰਹੇ ਸੀਗੇ ਹਰਜੋਤ ਸਿੰਘ ਜੀ, ਜਿਹੜੇ ਗੱਡੀਆਂ 'ਚ ਫਸੇ ਸੀਗੇ, ਗੱਡੀਆਂ ਛੱਡ ਕੇ ਜਿਹੜੇ ਉੱਥੋਂ ਚਲੇ ਗਏ ਹੈਗੇ ਆ। ਤੇ CHP ਨੂੰ ਵੀ ਉਹ ਕਲੀਅਰ ਕਰਨ ਦੇ ਲਈ
ਕਾਫੀ ਮੁਸ਼ਕਿਲਾਂ ਜਿਹੜੀਆਂ ਉੱਧਰ ਆ ਰਹੀਆਂ ਨੇ। ਜੀ। ਸਦਰਨ ਕੈਲੀਫੋਰਨੀਆ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕੰਡੀਸ਼ਨ ਬਹੁਤ ਇਸ ਟਾਈਮ ਬੈਡ ਬਣੀ ਹੋਈ ਆ। ਬਲਿਜ਼ਰਡ ਆਏ ਹੋਏ ਆ ਸਵੇਰੇ। ਬੇਕਰਸਫੀਲਡ ਏਰੀਆ 'ਚ ਵੀ ਕਈ ਜਗ੍ਹਾ ਤੇ ਬਿਜਲੀ ਚਲੇ ਗਈ ਸੀ। ਲਾ ਕੁਇੰਟਾ ਕੈਲੀਫੋਰਨੀਆ, ਜੋ ਲਾਸ ਐਂਜਲਸ ਕਾਉਂਟੀ ਆ, ਵੈਂਚਰਾ ਕਾਉਂਟੀ ਆ, ਉੱਥੇ ਫਲੱਡਿੰਗ ਵਾਲੀ ਸਿਚੁਏਸ਼ਨ ਬਣੀ ਆ। ਕਈ ਜਗ੍ਹਾ ਦੇ ਉੱਤੇ ਲੈਂਡ ਸਲਾਈਡਸ ਹੋਏ ਹੈਗੇ ਆ। ਗ੍ਰੇਪ ਵਾਈਨ ਹਾਈਵੇ ਨੀਅਰ ਸੈਂਟਾ ਕਲਾਰੀਟਾ ਕਲੋਜ਼ ਹੋਇਆ ਸੀ। ਉਸ ਨੂੰ ਫਿਰ ਖੋਲ ਦਿੱਤਾ ਗਿਆ। ਰਾਤੀ ਉਹ ਕਲੋਜ਼ ਰਿਹਾ। ਵਿਜ਼ੀਬਿਲਿਟੀ ਬੜੀ ਘੱਟ ਸੀ। ਇਸੇ ਤਰ੍ਹਾਂ ਹਾਈਵੇ 80 ਤੇ ਵੈਂਚਰਾ ਕਾਉਂਟੀ ਪ੍ਰਿਪੇਅਰ ਹੋ ਰਿਹਾ ਫਲੱਡਸ ਦੇ ਲਈ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ ਦੇ ਦੌਰਾਨ ਅੱਗਾਂ ਲੱਗਣ ਕਰਕੇ ਪਹਾੜੀਆਂ ਜਿਹੜੀਆਂ ਆ, ਟਰੀ ਜਿਹੜੇ ਜਲ ਗਏ ਸੀ ਤੇ ਸੁੱਕਾ ਸੀਗਾ। ਤੇ ਹੁਣ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ, 3 ਇੰਚ ਮੀਂਹ ਪੈਣਾ ਆ ਮਾਊਂਟਨ ਏਰੀਆਜ਼ ਜੋ ਵੈਂਚਰਾ ਕਾਉਂਟੀ ਦਾ ਆ। ਸੋ ਉਹਦੇ ਨਾਲ ਫਲੱਡਿੰਗ ਦੇ ਚਾਂਸ ਬਹੁਤ ਜ਼ਿਆਦਾ ਬਣੇ ਹੋਏ ਆ ਤੇ ਉੱਥੇ ਦੀਆਂ ਲੋਕਲ ਕਾਉਂਟੀਜ਼ ਆ, ਜਿਹੜੇ ਆ ਮਿੱਟੀ ਵਾਲੇ ਜਿਹੜੇ ਆ ਰੇਤੇ ਵਾਲੇ ਬੈਗਸ ਆ, ਉਹ ਆਪਣੇ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਦੇ ਰਹੇ ਹੈਗੇ ਆ। ਬਿਗ ਬੀਅਰ ਏਰੀਆ ਦੇ ਵਿੱਚ 5 ਫੁੱਟ ਤੱਕ ਸਨੋ ਪਊਗੀ ਲਾਸ ਐਂਜਲਸ 'ਚ। ਇਹ ਸੀਨੀਅਰ ਮੈਟਰੋਲੋਜਿਸਟ ਇੱਕ ਬੌਬ ਲਾਰਸਨ ਆ, ਉਹਨਾਂ ਨੇ ਐਕੂ ਵੈਦਰ ਦੇ ਥਰੂ ਦੱਸਿਆ ਹੈਗਾ ਆ। ਜੀ ਹਾਲੀਵੁੱਡ ਦਾ ਸਾਈਨ ਵੀ ਕਹਿੰਦੇ ਭਈ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੁਕਿਆ ਹੋਇਆ ਆ, ਸਨੋ ਉਹਦੇ ਆਲੇ ਦੁਆਲੇ ਬਹੁਤ ਪਈ ਹੋਈ ਆ। ਸੋ ਤੁਸੀਂ ਦੇਖ ਸਕਦੇ ਵੀ ਕਿੱਥੇ ਤੱਕ ਸਨੋ ਪਈ ਹੈਗੀ। ਜੀ ਉੱਧਰ ਨਾਰਥ ਬਾਉਂਡ I-5 ਜਿਹੜਾ ਰੈਡਿੰਗ ਤੋਂ 10 ਮੀਲ ਦੂਰ ਜਿਹੜਾ ਫੌਂਡੇਲ ਐਸ਼ਲੈਂਡ ਵਾਲੇ ਪਾਸੇ ਆ, ਉੱਧਰ ਵੀ ਜਿਹੜਾ ਕਲੋਜ਼ ਆ ਉਹ ਕੀਤਾ ਗਿਆ ਹੈਗਾ ਆ। ਸੋ ਧਿਆਨ ਦੇ ਨਾਲ ਜਿਹੜਾ ਜਿੱਧਰ ਵੀ ਜਿਹੜੇ ਡਰਾਈਵ ਕਰ ਰਹੇ ਆ, ਰਾਈਡ ਕਰ ਰਹੇ ਆ, ਉਹ ਬਚ ਕੇ ਰਹੋ। ਬੇ ਏਰੀਏ ਦੇ ਵਿੱਚ 2011 ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੰਨੀ ਸਨੋ ਦੇਖੀ ਗਈ ਆ। ਪੀਕਸ ਜਿਹੜੀਆਂ ਆ, ਜਿਹੜੀਆਂ ਪਹਾੜੀਆਂ ਆ, ਉਹ ਇਸ ਟਾਈਮ ਪੂਰੀ ਤਰ੍ਹਾਂ ਬਰਫ਼ ਦੇ ਨਾਲ ਢੱਕੀਆਂ ਨੇ। ਕਈ ਜਿਹੜੇ ਇਲਾਕਿਆਂ ਦੇ ਵਿੱਚ 1 ਫੁੱਟ ਤੱਕ ਸਨੋ ਉੱਧਰ ਪੈ ਰਹੀ ਹੈਗੀ ਆ। ਜੀ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਨਜ਼ਰ ਮਾਰਦੇ ਜਾਈਏ, ਫਲੋਰੀਡਾ ਦਾ ਜੇ ਰੁੱਖ ਕਰੀਏ, ਉੱਥੇ ਇੱਕ 6 ਫੁੱਟ 6 ਇੰਚ ਦੇ ਸਟੂਡੈਂਟ ਨੇ, ਹਾਈ ਸਕੂਲਰ ਨੇ, ਉੱਥੇ ਹੀ ਸਕੂਲ ਦੀ ਜਿਹੜੀ ਫੀਮੇਲ ਸਕੂਲ EMPLOYEE ਆ, ਉਸ ਨੂੰ ਇੰਨੀ ਜ਼ੋਰ ਦੀ ਧੱਕਾ ਮਾਰਿਆ ਵੀ ਉਹ ਉੱਥੇ ਬੇਹੋਸ਼ ਹੋ ਗਈ। ਇਸ ਕਾਲੇ ਮੂਲ ਦੇ ਮੁੰਡੇ ਨੇ ਇਹ ਜਿਹੜਾ ਕਾਰਾ ਉਦੋਂ ਕੀਤਾ ਜਦੋਂ ਇਸ ਦੇ ਕੋਲੋਂ ਨਿੰਟੈਂਡੋ ਸਵਿਚ ਜਿਹੜੀ ਗੇਮ ਖੇਡਣ ਵਾਲੀ ਆ, ਉਸ ਦੇ ਕੋਲੋਂ ਲੈ ਲਈ ਗਈ ਸੀ। ਉਹ ਮਗਰੇ ਭੱਜਿਆ ਗਿਆ। ਸਰਵੇਲੈਂਸ ਵੀਡੀਓ ਜਿਹੜੀ ਆ ਉਹ ਆਈ ਆ ਮੈਟਨਾਜ਼ ਹਾਈ ਸਕੂਲ ਪਾਮ ਕੋਸਟ ਦੇ ਵਿੱਚ। ਉੱਥੇ ਇਹ ਘਟਨਾ ਵਾਪਰੀ ਆ। 17 ਸਾਲਾਂ ਦਾ ਇਹ ਮੁੰਡਾ, ਜਿਹਦਾ ਕੱਦ 6 ਫੁੱਟ 6 ਇੰਚ ਤੇ 270 ਪਾਉਂਡ ਜਿਸ ਦਾ ਭਾਰ ਆ, ਉਹ ਪਿੱਛੋਂ ਭੱਜਾ ਆਇਆ ਤੇ ਉਸ ਨੂੰ ਇੰਨੀ ਜ਼ੋਰ ਦੀ ਧੱਕਾ ਮਾਰਿਆ ਵੀ ਉਹ ਡਿੱਗ ਕੇ ਬੇਹੋਸ਼ ਹੋ ਗਈ। ਬਾਅਦ 'ਚ ਮਗਰੋਂ ਉਸ ਦੇ ਉੱਤੇ ਚੜ੍ਹ ਕੇ ਉਹਨੂੰ ਕੁੱਟਿਆ ਵੀ। ਸੋ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਫੈਲਨੀ ਐਗਰੀਵੇਟਿਡ ਬੈਟਰੀ ਦੇ ਨਾਲ ਉਸ ਨੂੰ ਚਾਰਜ ਕੀਤਾ ਗਿਆ ਆ, ਬੋਡਲੀ ਹਾਰਮ ਦੇ ਵਾਲਾ। ਤੇ ਡਿਪਾਰਟਮੈਂਟ ਆਫ ਜੁਵਨਲ ਜਸਟਿਸ ਉਸ ਨੂੰ ਇਸ ਨੂੰ ਜਿਹੜਾ ਆ ਉਸ ਦੇ ਹਵਾਲੇ ਹੁਣ ਕਰ ਦਿੱਤਾ ਗਿਆ ਆ। ਸੋ ਸ਼ੈਰਿਫ ਡਿਪਾਰਟਮੈਂਟ ਨੇ ਇਸ ਦੀ ਜਿਹੜੀ ਵੀਡੀਓ ਆ ਉਹ ਰਿਲੀਜ਼ ਕੀਤੀ ਆ। ਉਸ ਦਾ ਨਾਮ ਵਗੈਰਾ ਤਾਂ ਨਹੀਂ ਜਿਹੜਾ ਉਹ ਦੱਸਿਆ, ਪਰ ਕਿਉਂਕਿ ਅਜੇ 18 ਤੋਂ ਥੱਲੇ ਆ, ਪਰ ਇਹ ਪਤਾ ਲੱਗਾ ਆ ਵੀ ਕਹਿ ਲਓ ਵੀ ਤਗੜਾ ਹੀ ਸੀਗਾ, ਜਿਹਨੇ ਉਸ ਵਿਚਾਰੀ ਬੀਬੀ ਨੂੰ ਇੰਨੀ ਜ਼ੋਰ ਦੀ ਜਿਹੜਾ ਉਹ ਧੱਕਾ ਮਾਰਿਆ ਵੀ ਉਹ ਬੇਹੋਸ਼ ਹੋ ਗਈ। 25 ਸਕਿੰਟ ਤੱਕ ਉਸ ਨੂੰ ਕੁੱਟਦਾ ਰਿਹਾ। ਜੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜੋ ਐਡਮਿਸ਼ਨ ਹੁੰਦਾ ਹੈ, ਉਹਦੇ ਸੰਬੰਧ ਦੇ ਵਿੱਚ ਇਸ ਵਾਰ ਜੋ ਐਪਲੀਕੇਸ਼ਨਾਂ ਦੀ ਗਿਣਤੀ ਆ, ਪਹਿਲੇ ਸਾਲਾਂ ਨਾਲੋਂ ਘੱਟ ਹੈਗੀ ਆ। ਸੋ ਇਹਦੇ ਨਾਲ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ, ਉਹਨਾਂ ਨੂੰ ਕਾਫੀ ਫਾਇਦਾ ਹੋਊਗਾ, ਜੋ ਕੈਲੀਫੋਰਨੀਆ ਦੇ ਬੱਚੇ ਇਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਨੂੰ 2,45,768 ਐਪਲੀਕੇਸ਼ਨਾਂ ਮਿਲੀਆਂ, ਜਿਨ੍ਹਾਂ ਦੇ ਵਿੱਚੋਂ 2,06,405 ਫਰੈਸ਼ਮੈਨ ਐਡਮਿਸ਼ਨ ਦੇ ਲਈ ਤੇ 39,363 ਟਰਾਂਸਫਰ ਐਡਮਿਸ਼ਨ ਦੇ ਲਈ ਮਿਲੀਆਂ ਹੈਗੀਆਂ, ਜੋ ਪਿਛਲੇ ਸਾਲਾਂ ਨਾਲੋਂ ਘੱਟ ਹੈਗੀਆਂ। ਕਹਿੰਦੇ ਵੀ ਅੰਡਰ ਰਿਪਰੈਜ਼ੈਂਟੇਟਿਵ ਕਮਿਊਨਿਟੀਜ਼, ਰੂਰਲ ਏਰੀਏ ਤੋਂ, ਜਿੱਥੇ ਉਹ ਕਾਫੀ ਲੋਕਾਂ ਨੇ ਜਿਹੜੇ ਆ, ਕਾਫੀ ਬੱਚੇ ਆ, ਉਹਨਾਂ ਨੇ ਐਡਮਿਸ਼ਨ ਦੇ ਲਈ ਅਪਲਾਈ ਕੀਤਾ ਹੈਗਾ। ਕੁਝ ਕੁ ਪੋਲਸ ਕੀਤੀਆਂ ਗਈਆਂ ਆ ਰਹੀਆਂ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਕੈਲੀਫੋਰਨੀਆ 'ਚ ਰਹਿਣ ਵਾਲੇ ਵੋਟਰਸ ਆ, ਉਹਨਾਂ ਨੇ ਆਪਣੀ ਰਾਏ ਦਿੱਤੀ ਆ। ਪੋਲੀਟੀਕੋ ਦੀ ਇੱਕ ਪੋਲ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਟਰੰਪ ਵਰਸਸ ਡਿਸੈਂਟਸ ਮੈਚ ਅਪ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫਲੋਰੀਡਾ ਦੇ ਜਿਹੜੇ ਗਵਰਨਰ ਰੌਨ ਡਿਸੈਂਟਸ ਆ, ਉਹਨਾਂ ਦਾ ਪਲੜਾ ਜਿਹੜਾ ਉਹ ਭਾਰੀ ਨਜ਼ਰ ਆ ਰਿਹਾ ਆ। ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਉਹਨਾਂ ਨੇ ਇਹ ਜਿਹੜੀ ਪੋਲ ਆ ਉਹ ਅੱਜ
ਰਿਲੀਜ਼ ਜਿਹੜੀ ਉਹ ਕੀਤੀ ਆ, ਜਿਹਦੇ ਵਿੱਚ ਮੋਸਟਲੀ ਜਿਹੜੇ ਕੰਜ਼ਰਵੇਟਿਵਸ ਆ ਉਹ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਤੋਂ ਅੱਗੇ ਵਧਦੇ ਹੋਏ ਹੁਣ ਡਿਸੈਂਟਸ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸੇ ਟੈਲੀ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਆ, ਉਹਦੇ ਲਈ ਕੋਈ ਬਹੁਤੀ ਸੁਖਾਲੀ ਰਾਹ ਨਹੀਂ ਹੈਗੀ। ਜੇ ਉਹ ਸੋਚ ਰਹੀ ਸੀ ਵੀ ਮੇ ਬੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਉਹ ਆਪਣੇ ਆਪ ਨੂੰ ਰਨ ਕਰ ਸਕਦੀ ਆ, ਤਾਂ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਪਿੱਛੇ ਨਜ਼ਰ ਆ ਰਹੀ ਆ। ਡਿਸੈਂਟਿਸ ਟਰੰਪ ਹੁਣਾਂ ਦੇ ਨਾਲੋਂ ਕੈਲੀਫੋਰਨੀਆ ਦੇ ਜਿਹੜੇ ਵੋਟਰਸ ਆ ਉਹਦੇ ਵਿੱਚ ਹੈਡ ਟੂ ਹੈਡ 17 ਪੁਆਇੰਟਾਂ ਦੇ ਨਾਲ ਇਸ ਪੋਲ ਦੇ ਮੁਤਾਬਕ ਅੱਗੇ ਜਿਹੜੇ ਉਹ ਚੱਲ ਰਹੇ ਆ। ਇਹ ਐਡਵਾਂਟੇਜ ਕਹਿੰਦੇ ਆ ਵੀ ਉਹ ਤਾਂ ਵੀ ਹੋ ਗਿਆ ਵੀ ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਤੇ ਹੋਰ ਜਿਹੜੇ ਰਿਪਬਲਿਕਨ ਕੰਟੈਂਡਰ ਵੀ ਜਿਹੜੇ ਉਹ ਆਏ ਆ, ਪਰ ਇਸ ਦੇ ਬਾਵਜੂਦ ਡਿਸੈਂਟਸ ਦੇ ਵੱਲ ਨੂੰ ਜਿਹੜਾ ਝੁਕਾਅ ਜ਼ਿਆਦਾ ਹੈ। ਕੈਲੀਫੋਰਨੀਆ ਦੇ ਵਿੱਚ 5.2 ਮਿਲੀਅਨ ਰਜਿਸਟਰਡ ਰਿਪਬਲਿਕਨ ਵੋਟਰਸ ਹਨ ਤੇ ਕਹਿੰਦੇ ਵੀ ਉਹ ਫਿਰ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਦੇ ਵਿੱਚ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਅਗਲੇ ਮਾਰਚ ਵਿੱਚ ਸਿਲੈਕਟ ਕਰਨਗੇ। ਦੂਸਰੇ ਪਾਸੇ ਜਿਹੜੇ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ, ਪਰ ਮੈਜੋਰਟੀ 'ਚ ਹੁਣ ਇਹ ਚਾਹੁੰਦੇ ਆ ਵੀ ਉਹ ਦੁਬਾਰਾ ਕੀ ਜੋ ਆਪਣੀ ਇਲੈਕਸ਼ਨ ਆ ਉਹਦੇ ਵਿੱਚ ਨਾ ਰਨ ਕਰਨ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਜਿਹੜੇ ਕਿਹੜੇ ਕੈਂਡੀਡੇਟ ਆਉਂਦੇ ਹੈਗੇ ਡੈਮੋਕ੍ਰੇਟਸ ਦੇ। ਤੇ ਕੈਲੀਫੋਰਨੀਆ ਸਾਰਿਆਂ ਨੂੰ ਪਤਾ ਹੀ ਹੈ ਵੀ ਮੈਜੋਰਟੀ 'ਚ ਡੈਮੋਕ੍ਰੈਟਿਕ ਸਟੇਟ ਹੈਗੀ ਆ। ਗੈਬਨ ਨਿਊਸਮ ਵੀ ਜਿਹੜੀ ਆ ਇਸ ਪੋਜੀਸ਼ਨ ਦੇ ਉੱਤੇ ਜੋ ਮੌਜੂਦਾ ਕੈਲੀਫੋਰਨੀਆ ਦੇ ਗਵਰਨਰ ਆ ਉਹ ਅੱਖ ਰੱਖ ਰਹੇ ਹੈਗੇ ਆ। ਅਗਲੀ ਖਬਰ ਲੋਕਲ ਆਪਾਂ ਕੁਝ ਕਰਦੇ ਜਾਈਏ। ਫ੍ਰਿਜ਼ਨੋ ਪੁਲਿਸ ਦਾ ਇੱਕ EMPLOYEE ਅਰੈਸਟ ਕੀਤਾ ਗਿਆ ਚਾਈਲਡ ਪੋਰਨੋਗ੍ਰਾਫੀ ਚਾਰਜਸ ਦੇ ਅੰਡਰ। ਪੁਲਿਸ ਦੇ ਡਿਟੈਕਟਿਵ ਤੇ ਇੰਟਰਨੈਟ ਕ੍ਰਾਈਮਸ ਅਗੇਂਸਟ ਚਿਲਡਰਨ ਟਾਸਕ ਫੋਰਸ ਨੇ ਦੱਸਿਆ ਕਿ 49 ਸਾਲਾਂ ਦਾ ਹੋਜ਼ੇ ਗੋਨਜ਼ਾਲਸ ਉਸ ਨੂੰ ਆਪਣੇ ਘਰੋਂ ਔਰੇਂਜ ਕੋਬ ਤੋਂ ਅਰੈਸਟ ਕੀਤਾ ਗਿਆ ਹੈਗਾ। 2016 ਦੇ ਵਿੱਚ ਉਸਨੇ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੂੰ ਐਜ਼ ਏ ਰੈਕਰਡਸ ਕਲਰਕ ਜੁਆਇਨ ਕੀਤਾ ਸੀ ਤੇ ਉਸ ਨੂੰ ਇਮੀਡੀਏਟਲੀ ਹੁਣ ਰਿਮੂਵ ਕਰ ਦਿੱਤਾ ਗਿਆ ਹੈ ਉਹਦੀ ਜੌਬ ਤੋਂ। ਫ੍ਰਿਜ਼ਨੋ ਪੁਲਿਸ ਦੇ ਚੀਫ ਪੈਕੋ ਵੈਲਡਰਾਮਾ ਉਹਨਾਂ ਨੇ ਇਹ ਦੱਸਿਆ ਆ ਵੀ ਅਸੀਂ ਜਿਹੜੀ ਆ ਸਭ ਤੋਂ ਪਹਿਲੀ ਜਿਹੜੀ ਸਾਡੀ ਪ੍ਰਾਇੋਰਟੀ ਇਹ ਆ ਵੀ ਸੇਫਟੀ ਹੋਣੀ ਚਾਹੀਦੀ ਸਾਡੀ ਕਮਿਊਨਿਟੀ ਦੇ ਵਿੱਚ ਤੇ ਅਸੀਂ ਰਿਸਪੌਂਸਿਬਿਲਟੀ ਲੈਂਦੇ ਆ ਸੀਰੀਅਸਲੀ ਇੱਦਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਐਲੀਗੇਸ਼ਨ ਆਫ ਮਿਸਕੰਡਕਟ ਦੀ। ਸੋ ਇੱਦਾਂ ਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ। ਜੀ, ਇੱਕ ਔਰਤ ਨੂੰ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਉਸ ਦੀਆਂ ਤਾਰਾਂ ਕਹਿੰਦੇ ਸਟਾਕਟਨ ਦੇ ਵਿੱਚ ਉਸ ਇੱਕ ਅੱਗ ਦੇ ਨਾਲ ਜੁੜੀਆਂ ਲੱਭੀਆਂ ਆ, ਜਿਸ ਤੇ ਅੱਗ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਸੀ ਤੇ 2 ਜਾਣੇ ਜ਼ਖਮੀ ਹੋਏ ਸੀਗੇ। ਟ੍ਰਾਈਪਲੈਕਸ ਫਾਇਰ ਸਟਾਕਟਨ ਦੇ ਵਿੱਚ ਜਨਵਰੀ 'ਚ ਲੱਗੀ ਸੀਗੀ ਤੇ ਬੀਤੇ ਬੁੱਧਵਾਰ ਨੂੰ ਮਿਨੇਸੋਟਾ ਦੇ ਵਿੱਚ ਉਸ ਅੱਗ ਦੇ ਨਾਲ ਸੰਬੰਧਿਤ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ। 37 ਸਾਲਾਂ ਦੀ ਸੈਂਟਰਲ ਐਂਡਰਸਨ ਜਿਹੜੀ ਆ ਸ਼ੈਕੋਪੀ ਇਲਾਕਾ ਜਿਹੜਾ ਮਿਨੇਸੋਟਾ 'ਚ ਉਹਨੂੰ ਉੱਥੇ ਗ੍ਰਿਫਤਾਰ ਕੀਤਾ ਹੈ। 30 ਜਨਵਰੀ ਨੂੰ ਇੱਕ ਬੈਨਕ੍ਰਾਫਟ ਵੇ ਸਟਾਕਟਨ ਦੇ ਵਿੱਚ ਉੱਥੇ ਅੱਗ ਲੱਗੀ ਸੀ, ਜਿਹਦੇ ਵਿੱਚ ਜਾਂਚਕਰਤਾਵਾਂ ਨੇ ਇਹ ਪਾਇਆ ਸੀਗਾ ਵੀ ਇਸ ਅੱਗ ਨੂੰ ਜਾਣ ਬੁੱਝ ਕੇ ਲਾਇਆ ਗਿਆ ਸੀਗਾ। ਇਹ ਜਿਹੜੀ ਅੱਗ ਆ ਇੱਕ ਯੂਨਿਟ ਦੇ ਵਿੱਚ ਹੀ ਜਿਹੜੀ ਰਹੀ, ਉਸ ਨੂੰ ਕਾਬੂ ਤਾਂ ਪਾ ਲਿਆ ਗਿਆ, ਪਰ ਇਸੇ ਅੱਗ ਦੇ ਦੌਰਾਨ 63 ਸਾਲਾਂ ਦੀ ਇੱਕ ਬੀਬੀ ਆ ਉਸ ਦੀ ਮੌਤ ਹੋਈ। 60 ਸਾਲਾਂ ਦਾ ਤੇ ਇੱਕ 2 ਸਾਲਾਂ ਦਾ ਜਿਹੜਾ ਮੁੰਡਾ ਆ ਉਹ ਇਹਨਾਂ ਅੱਗਾਂ ਦੇ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ। ਸੋ ਹੁਣ ਜਿਹੜੀ ਸੈਂਟਰਲ ਐਂਡਰਸਨ ਆ ਉਸ ਦੀ ਹਵਾਲਗਿਰੀ ਆ ਉਹ ਕੈਲੀਫੋਰਨੀਆ ਦੇ ਵਿੱਚ ਕੀਤੀ ਜਾਊਗੀ। ਉਸ ਨੂੰ ਜਿਹੜਾ ਆ ਹਰਜੋਤ ਸਿੰਘ ਜੀ ਮਿਨੇਸੋਟਾ ਤੋਂ ਇੱਥੇ ਲਿਆ ਕੇ ਟਰਾਇਲ ਇਸ ਦੇ ਉੱਤੇ ਰਨ ਕੀਤਾ ਜਾ ਸਕਦਾ ਆ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਇੱਕ ਡੈਡਲੀ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਸਟਾਕਸਡੇਲ ਹਾਈਵੇ ਦੇ ਉੱਤੇ। ਕਹਿੰਦੇ ਪਈ ਇੱਕ ਬੰਦੇ ਨੂੰ ਮਰਿਆ ਪਾਇਆ ਗਿਆ ਹੈ ਜਿਸ ਦੇ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਕਹਿੰਦੇ ਪਈ 6:30 ਵਜੇ ਦੇ ਕਰੀਬ ਕੱਲ ਸ਼ਾਮੀ ਉਸ ਦੀ ਜਿਹੜੀ ਲਾਸ਼ ਆ 4000 ਬਲਾਕ ਆਫ ਸਟਾਕਸਡੇਲ ਹਾਈਵੇ ਈਸਟ ਆਫ ਕੈਲੀਫੋਰਨੀਆ ਐਵਨਿਊ ਉੱਥੋਂ ਮਿਲੀ ਹੈਗੀ ਆ। ਤੇ ਜੇ ਇਸ ਦੇ ਸੰਬੰਧ ਦੇ ਵਿੱਚ ਕਿਸੇ ਨੂੰ ਜਾਣਕਾਰੀ ਹੋਵੇ ਤੇ ਉਹ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੂੰ 6613263919 ਤੇ ਕੰਟੈਕਟ ਕਰ ਸਕਦਾ ਹੈ। ਜੀ, ਹਰਜੋਤ ਸਿੰਘ ਜੀ, ਯੂਕਰੇਨ ਤੇ ਰੂਸ ਦੇ ਦਰਮਿਆਨ ਜਿਹੜੀ ਵਾਰ ਚੱਲ ਰਹੀ ਹੈ ਜਿਸ ਨੂੰ 1 ਵਰ੍ਹਾ ਹੋ ਚੁੱਕਾ ਆ, ਉਸ ਦੇ ਦੌਰਾਨ ਯੂਰਪੀਅਨ ਸੰਘ ਨੇ ਇਹ ਕਿਹਾ ਆ ਵੀ ਜਿਹੜੇ ਰੂਸ ਨੂੰ ਨਵੀਆਂ ਸੈਂਕਸ਼ਨਸ ਜਿਹੜੀਆਂ ਰੋਕਾਂ ਆ ਉਹ ਲਗਾਈਆਂ ਜਾਣਗੀਆਂ।
ਵਾਰ ਐਨੀਵਰਸਰੀ ਦੇ ਮੌਕੇ ਯੂਰਪੀਅਨ ਸੰਘ ਨੇ ਇਸ ਨੂੰ ਮੰਨ ਲਿਆ ਆ। 10ਵੀਂ ਵਾਰ ਰੂਸ ਦੇ ਉਲਟ ਵੱਖ-ਵੱਖ ਸੈਂਕਸ਼ਨਸ ਜਿਹੜੀਆਂ ਆ ਉਹ ਹੁਣ ਲੱਗਣ ਜਾ ਰਹੀਆਂ ਆ। ਪੋਲੈਂਡ ਤੇ ਇਟਲੀ ਦੇ ਅਧਿਕਾਰੀਆਂ ਦੇ ਦਰਮਿਆਨ ਡਿਸਐਗਰੀਮੈਂਟ ਜਿਹੜਾ ਉਹ ਰਿਹਾ, ਜਿਹਦੇ ਕਰਕੇ ਇਹ ਡੀਲ ਨੂੰ ਹੋਣ ਦੇ ਵਿੱਚ ਕੁਝ ਵਕਤ ਜਿਹੜਾ ਉਹ ਲੱਗਾ ਆ, ਪਰ ਇਵੈਂਚੁਅਲੀ ਕਹਿੰਦੇ ਆ ਵੀ ਇਹ ਪੈਕੇਜ ਨੂੰ ਅਡਾਪਟ ਕਰ ਲਿਆ ਗਿਆ ਆ, ਜਿਸ ਦੇ ਵਿੱਚ ਹੁਣ EU ਦੇ ਮੈਂਬਰਸ ਰੂਸ ਦੇ ਉੱਤੇ ਨਵੀਆਂ ਸੈਂਕਸ਼ਨਸ ਜਿਹੜੀਆਂ ਉਹ ਲਾਉਣਗੇ। ਨਵੀਆਂ ਸੈਂਕਸ਼ਨਸ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਜਾਂ ਜਿਹੜੀਆਂ ਐਂਟੀਟੀਜ਼ ਇਸ ਵਾਰ ਨੂੰ ਸਪੋਰਟ ਕਰ ਰਹੀਆਂ ਆ ਤੇ ਰੂਸੀ ਪ੍ਰੋਪੇਗੈਂਡੇ ਨੂੰ ਸਪਰੈਡ ਕਰ ਰਹੀਆਂ ਆ, ਉਹਨਾਂ ਉੱਤੇ ਰੋਕ ਲਗਾਈ ਜਾਊਗੀ। ਇਹ ਹੁਣ ਦੇਖਣਾ ਹੋਊਗਾ। ਜਿਹੜਾ G20 ਦਾ ਹਰਜੋਤ ਸਿੰਘ ਜੀ ਭਾਰਤ ਵਿੱਚ ਸੰਮੇਲਨ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਸੁਣਨ ਦੇ ਵਿੱਚ ਆ ਰਿਹਾ ਹੈ ਵੀ ਉੱਥੇ ਜਿਹੜੀ ਯੂਕਰੇਨ ਤੇ ਰੂਸ ਦੇ ਵਿੱਚ ਜਿਹੜੀ ਇਹ ਲੜਾਈ ਚੱਲ ਰਹੀ ਆ, ਉਸ ਨੂੰ ਵਾਰ ਸ਼ਾਇਦ ਨਾ ਆਖਿਆ ਜਾਵੇ। ਇਹ ਇੱਕ ਰਸ਼ੀਅਨ ਪ੍ਰੋਪੇਗੈਂਡਾ ਦੇ ਤਹਿਤ ਉਸ ਨੂੰ ਵਾਰ ਕਹਿਣ ਤੋਂ ਗੁਰੇਜ਼ ਜਿਹੜਾ ਕੀਤਾ ਜਾ ਰਿਹਾ, ਤੇ ਕਹਿੰਦੇ ਵੀ ਸ਼ਾਇਦ ਇੰਡੀਆ ਵਾਲੇ ਬਾਕੀ ਮੁਲਕਾਂ ਨੂੰ ਵੀ ਇਸ ਨੂੰ ਵਾਰ ਕਹਿਣ ਤੋਂ ਰੋਕਣ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਹੁਣ ਇਹ ਦੇਖਣਾ ਹੋਊਗਾ ਵੀ ਕੀ ਯੂਰਪੀਅਨ ਸੰਘ ਅਜਿਹੀਆਂ ਚੀਜ਼ਾਂ ਨੂੰ ਜਾਂ ਅਮਰੀਕਾ ਅਜਿਹੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦਾ ਆ, ਤੇ ਜਾਂ ਫਿਰ ਵਾਕਿਆ ਹੀ ਇੰਡੀਆ ਇਦਾਂ ਦਾ ਜਿਹੜਾ ਉਹ ਪੰਗਾ ਲੈਂਦਾ ਆ। ਕਹਿੰਦੇ ਵੀ ਗੂਗਲ ਦਾ ਇੱਕ ਬਹੁਤ ਵੱਡਾ ਕੈਂਪਸ ਸੈਨੋਜ਼ੇ ਦੇ ਵਿੱਚ ਬਣਨ ਜਾ ਰਿਹਾ ਸੀ। ਕਾਫੀ ਲੰਬੇ ਸਮੇਂ ਤੋਂ ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਚੱਲਦੀ ਰਹੀ ਆ। ਹੁਣ ਇਹ ਖਬਰਾਂ ਆ ਰਹੀਆਂ ਵੀ ਗੂਗਲ ਦਾ ਜੋ ਕੈਂਪਸ ਆ ਉਸ ਨੂੰ ਡਿਲੇ ਕੀਤਾ ਜਾ ਰਿਹਾ, ਤੇ ਹੋ ਸਕਦਾ ਕਹਿੰਦੇ ਵੀ ਉਹ ਇਸ ਪਲਾਨ ਨੂੰ ਚੇਂਜ ਵੀ ਕਰ ਦੇਣ। 80 ਏਕੜ ਦੇ ਵਿੱਚ ਡਰੀਡੌਨ ਜੋ ਸਟੇਸ਼ਨ ਆ ਟ੍ਰੇਨ ਦਾ, ਉਹਦੇ ਲਾਗੇ ਬੱਸਾਂ ਦਾ ਉੱਥੇ ਬਣਨ ਜਾ ਰਿਹਾ ਸੀ। 7.3 ਮਿਲੀਅਨ ਫੁੱਟ ਆਫਿਸ ਸਪੇਸ ਤੇ 5900 ਘਰ ਤੇ ਨਾਲ ਦੀ ਨਾਲ ਸ਼ਾਪਸ ਤੇ ਰੈਸਟੋਰੈਂਟ ਇੱਥੇ ਬਣਨੇ ਹੈਗੇ ਗੂਗਲ ਦੇ ਮੁਤਾਬਕ। ਸੋ ਗੂਗਲ ਨੇ ਸਿਟੀ ਆਫ ਸੈਨੋਜ਼ੇ ਨੂੰ $155 ਮਿਲੀਅਨ ਦੇਣਾ ਸੀ ਕਮਿਊਨਿਟੀ ਫੰਡ, ਤਾਂ ਕਿ ਲੋਕਾਂ ਨੂੰ ਟ੍ਰੇਨਿੰਗ ਤੇ ਹੋਰ ਐਜੂਕੇਸ਼ਨ ਦਿੱਤੀ ਜਾ ਸਕੇ। ਤੇ ਇਸੇ ਤਰ੍ਹਾਂ $375 ਮਿਲੀਅਨ VTA ਨੂੰ ਗੂਗਲ ਨੇ ਦੇਣਾ ਸੀ ਤਾਂ ਕਿ ਬਾਰਟ ਜੋ ਆ ਡਾਊਨਟਾਊਨ ਤੱਕ ਜਾ ਸਕੇ। ਪਰ ਪਿਛਲੇ ਦਿਨਾਂ ਦੇ ਵਿੱਚ ਗੂਗਲ ਨੇ 1600 ਵਰਕਰਸ ਬੇ ਏਰੀਏ ਦੇ ਵਿੱਚ ਲੇ ਆਫ ਕੀਤੇ ਹੈਗੇ ਆ। ਸੋ ਹੁਣ ਬਹੁਤ ਸਾਰੇ ਲੋਕ ਸੋਚ ਰਹੇ ਆ ਵੀ ਕਿਤੇ ਗੂਗਲ ਨੇ ਆਪਣਾ ਇਹ ਪ੍ਰੋਜੈਕਟ ਸਕ੍ਰੈਪ ਤਾਂ ਨਹੀਂ ਕਰ ਦੇਣਾ। ਜੀ, ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਹੈ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਤੇ ਜਾਣ ਤੋਂ ਪਹਿਲਾਂ ਫੇਰ ਆਪਾਂ ਦੱਸ ਜਾਈਏ, ਕੱਲ ਨੂੰ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਇਹਨਾਂ ਦੇ ਜਿਹੜੇ ਸਾਂਝੇ ਯਤਨਾਂ ਦੇ ਸਦਕਾ ਸਵਰਗਵਾਸੀ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਸਮਾਗਮ ਰੱਖਿਆ ਗਿਆ ਆ, ਜਿਸ ਦੇ ਵਿੱਚ ਸਵੇਰੇ 11 ਵਜੇ ਡਾਕਟਰ ਗੁਰਮੇਲ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਜਿਹੜਾ ਉਹ ਕੀਤਾ ਜਾਊਗਾ। ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਬੁਲਾਰੇ ਜਿਹੜੇ ਆ ਉਹਨਾਂ ਆਪਣੇ ਜਿਹੜੇ ਵਿਚਾਰ ਆ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦੀ ਜੀਵਨੀ ਬਾਰੇ ਜਿਹੜੇ ਉਹ ਸਾਂਝੇ ਕਰਨਗੇ। ਸੰਗੀਤਕ ਸ਼ੁਰੂਆਤ ਸੁਖਦੇਵ ਸਾਹਿਲ ਗਾਇਕ ਜਿਹੜੇ ਆ ਉਹ ਵੀ ਕਰਨਗੇ ਇਸ ਬੁਲਾਰਿਆਂ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਵੀ ਦਰਬਾਰ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦੀ ਯਾਦ ਦੇ ਵਿੱਚ ਉਹ 1:30 ਵਜੇ ਤੋਂ ਲੈ ਕੇ ਅਗਲੇ ਜਿਹੜੇ 2-2.5 ਘੰਟੇ ਆ ਉਹ ਚੱਲੇਗਾ। ਇਸ ਕਵੀ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ USA ਸਹਿਯੋਗ ਕਰ ਰਹੀ ਆ। ਤੇ ਕੱਲ ਨੂੰ ਸਵੇਰੇ 11 ਵਜੇ ਸਮਾਗਮ ਸ਼ੁਰੂ ਹੋ ਜਾਣਗੇ। ਸੋ ਤੁਸੀਂ ਜ਼ਰੂਰ ਹੁਮ-ਹੁਮਾ ਕੇ ਜਿਹੜਾ ਪਹੁੰਚਣਾ ਆ। 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ, ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਸਾਂਝਾ ਕੰਪਲੈਕਸ ਆ, ਉੱਥੇ ਇਹ ਸਮਾਗਮ ਰੱਖਿਆ ਗਿਆ ਸ਼ਨੀਚਰਵਾਰ ਨੂੰ। ਜਾਣਦੇ ਹਾਂ ਅਸੀਂ ਵੀ ਮੀਂਹ ਜਿਹੜੇ ਉਹ ਪੈ ਰਹੇ ਨੇ ਕਾਫੀ ਨੇ, ਪਰ ਆਉਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ। ਸਾਰੇ ਪ੍ਰਬੰਧ ਜਿਹੜੇ ਆ ਉਹ ਪੂਰੇ ਹੋ ਚੁੱਕੇ ਆ ਇਸ ਸਮਾਗਮ ਦੇ ਲਈ। ਸੋ ਹੁਮ-ਹੁਮਾ ਕੇ ਜਿਹੜਾ ਤੁਸੀਂ ਪਹੁੰਚਿਓ। ਪੂਰੀ ਜਿਹੜੀ ਸਾਡੀ ਟੀਮ ਤੇ ਸਾਹਿਤ ਅਕੈਡਮੀ ਜਿਹੜੀ ਆ ਟੀਮ ਆ ਤੇ ਬਾਕੀ ਜਿਹੜੇ ਸ਼ਾਇਰ ਆ ਉਹ ਸਾਰੇ ਜਾਣੇ ਉਡੀਕਵਾਨ ਜਿਹੜੇ ਉਹ ਰਹਿਣਗੇ ਇਸ ਸਮਾਗਮ ਵਿੱਚ ਤੁਹਾਡੇ ਸ਼ਿਰਕਤ ਦੇ ਲਈ। ਖਾਣ ਪੀਣ ਦਾ ਪ੍ਰਬੰਧ ਵੀ ਜਿਹੜਾ ਆ ਇਸ ਸਮਾਗਮ ਦੇ ਵਿੱਚ ਰਹੇਗਾ। ਸੋ ਕੱਲ ਨੂੰ ਸਵੇਰੇ 11 ਵਜੇ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ ਜਿਹੜਾ ਉਹ ਤੁਸੀਂ ਜ਼ਰੂਰ ਪਹੁੰਚੋ। ਦੂਰੋਂ ਨੇੜਿਓਂ ਜਿਹੜੇ ਸ਼ਾਇਰ ਨੇ, ਕਵੀ ਜਨ ਨੇ, ਉਹ ਵੀ ਇੱਥੇ ਪਹੁੰਚ ਰਹੇ ਨੇ। ਤੇ ਜਾਂਦੇ ਜਾਂਦੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਦਾ ਹਰਜੋਤ ਸਿੰਘ ਜੀ ਦਿਨ ਚੰਗਾ ਨਹੀਂ ਰਿਹਾ, ਇਹ ਹਫਤਾ ਹੀ ਪੂਰਾ ਚੰਗਾ ਨਹੀਂ ਰਿਹਾ। ਡਾਓ ਜੋਨ 337 ਪੁਆਇੰਟ ਘਟ ਕੇ 32,817 ਤੇ ਬੰਦ ਹੋਇਆ। S&P 42 ਪੁਆਇੰਟ ਘਟ ਕੇ 3970। ਨੈਸਡੈਕ 195 ਪੁਆਇੰਟ ਘਟ ਕੇ 11,395 ਤੇ ਬੰਦ ਹੋਇਆ ਆ। ਸੋਨੇ ਦਾ ਭਾਅ 1818
ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 3.95% ਦੇ ਉੱਤੇ। ਬਿਟਕੋਇਨ 23,210 ਤੇ ਇਥੀਰੀਅਮ $1,606 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82 ਤੇ 93 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। USA।